ਇਹ ਅੰਗਰੇਜ਼ ਦੇ ਕਬਜ਼ੇ ਦਾ ਉਹ ਜ਼ਮਾਨਾ ਸੀ ਜਦੋਂ ਹਿੰਦੁਸਤਾਨੀਆਂ ਦੀ ਤਾਰੀਖ ਜ਼ੁਲਮ ਤੇ ਜਬਰ ਨਾਲ ਲਿਖੀ ਜਾ ਰਹੀ ਸੀ। ਕਹਿਰ ਦੀ ਇਹ ਸੰਨੀ ਰਾਤ 'ਚ ਵੀ ਆਜ਼ਾਦੀ ਦੇ ਜੁਗਣੂ ਆਪਣੀਆਂ ਰਾਵਾਂ ਲੱਭ ਹੀ ਲੈਂਦੇ ਸਨ। ਇਹ ਉਹੀ ਜੁਗਣੂ ਸਨ ਜਿਹੜੇ ਬਾਅਦ 'ਚ ਤਾਰੇ ਬਣ ਜਾਂਦੇ ਤੇ ਆਜ਼ਾਦੀ ਦੇ ਮੁਜਾਹਿਦਾਂ ਦੀ ਮੰਜ਼ਿਲ ਸੁਖੱਲੀ ਹੋ ਜਾਂਦੀ। ਆਜ਼ਾਦੀ ਦੇ ਅਸਮਾਨੀ ਚਮਕਦੇ ਇਹਨਾਂ ਤਾਰਿਆਂ 'ਚੋਂ ਇੱਕ ਲੈਲਪੁਰ ਦੇ ਪਿੰਡ ਬੰਗਾ ਦਾ ਭਗਤ ਸਿੰਘ ਵੀ ਸੀ। ਭਗਤ ਨੂੰ ਆਜ਼ਾਦੀ ਦੀ ਜੋਤ ਆਪਣੇ ਵਾਲਦ ਕਿਸ਼ਨ ਸਿੰਘ ਹੋਰਾਂ ਕੋਲੋਂ ਮਿਲੀ, ਜਿਹੜੀ ਚਾਚੇ ਅਜੀਤ ਸਿੰਘ ਦੀ ਫਿਕਰ ਤੇ ਜਦੋਜਹਿਦ ਨਾਲ ਅਜਿਹਾ ਅਲਾਓ ਬਣ ਗਈ ਕਿ ਹਿੰਦੁਸਤਾਨ ਦੀ ਗੁਲਾਮੀ ਦੀਆਂ ਬੇੜੀਆਂ ਪਿਘਲਣ ਲੱਗ ਪਈਆਂ। ਜਿੱਥੇ ਤੱਕ ਭਗਤ ਸਿੰਘ ਦੀ ਪੁਰਖਾਂ ਦੀ ਗੱਲ ਹੈ, ਭਗਤ ਸਿੰਘ ਦੇ ਪੁਰਖ ਜਿਹੜੇ ਸਨ ਉਹ ਲੈਲਪੁਰ ਦੇ ਇਲਾਕੇ ਦੇ ਵਾਰਸ ਸਨ। ਬਹੁਤ ਸਾਰੀਆਂ ਮਹਾਰਾਜਾ ਰਣਜੀਤ ਸਿੰਘ ਤੋਂ ਇਹ ਪਰਿਵਾਰ ਜਿਹੜਾ ਹੈ ਇਹ ਲੈਲਪੁਰ ਦੇ ਵਿੱਚ ਆ ਕੇ ਬੈਠਾ ਹੋਇਆ ਸੀ ਔਰ ਇਹਨਾਂ ਦੇ ਦਾਦਾ ਜੀ ਜਿਹੜੇ ਸਨ ਉਹ ਵੀ ਫਰੀडम ਫਾਈਟਰ ਰਹੇ ਨੇ ਆਪਣੇ ਦੌਰ ਦੇ ਤਗੜੇ। ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਦੇ ਵਿੱਚ ਵੀ ਜਿਹੜੇ ਸਨ ਉਹ ਵੀ ਅੰਗਰੇਜ਼ਾਂ ਵਿਰੁੱਧ 1857 ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਪਰ ਅਸਲ ਯੋਗਦਾਨ ਜਿਹੜਾ ਸੀ ਉਹ ਉਹਨਾਂ ਦੇ ਚਾਚਾ ਜੀ ਸਨ, ਉਹ ਲੜ ਰਹੇ ਸਨ ਔਰ ਉਹਨਾਂ ਦੀ ਸ਼ਊਰੀ ਜਿਹੜੀ ਤਾਕਤ ਸੀ ਉਹ ਵੇਖ ਚੁੱਕੇ ਸਨ। 1857 ਤੋਂ ਬਾਅਦ ਦੀ ਜਿੰਨੀ ਵੀ ਮੂਵਮੈਂਟਾਂ, ਜਿੰਨੀਆਂ ਵੀ ਤਹਿਰੀਕਾਂ ਉੱਠੀਆਂ ਸੀ, ਉਹਨਾਂ ਵਿੱਚ ਕਿਸੇ ਨਾ ਕਿਸੇ ਤੌਰ ਦੇ ਉੱਤੇ ਉਹਨਾਂ ਦੇ ਚਾਚਾ ਅਜੀਤ ਸਿੰਘ ਹੋਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਹੱਥ ਸੀ। देखिए, एक गल तो यह है भी भगत सिंह खलाच पैदा नहीं होया, उसकी सोच की एक तारीख, एक रीत, एक रवायत पहला तो मौजूद सी। ਇਹ ਉਹ ਜ਼ਮੀਨ ਸੀ ਜਿਹੜੀ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਸਭ ਤੋਂ ਆਖਰ 'ਚ ਫਤਹ ਕੀਤੀ ਸੀ 1849 ਦੇ ਵਿੱਚ ਔਰ ਇੱਥੇ ਉਹਨਾਂ ਨੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਸਨੂੰ ਡੀਥਰੋਨ ਕੀਤਾ ਸੀ। ਠੀਕ ਹੈ, ਈਵਨ ਸਿੰਧ ਵੀ 1847 ਦੇ ਵਿੱਚ ਬ੍ਰਿਟਿਸ਼ ਰਾਜ ਦੇ ਅੰਦਰ ਆ ਗਿਆ ਸੀ, ਈਸਟ ਇੰਡੀਆ ਕੰਪਨੀ 'ਚ ਆ ਗਿਆ ਸੀ। ਪੰਜਾਬ ਉਸ ਤੋਂ ਵੀ ਬਾਅਦ 'ਚ ਆਇਆ ਹੈ ਔਰ ਇਲਾਕਾ ਭਗਤ ਸਿੰਘ ਦਾ ਜਿਹੜਾ ਹੈ ਉਹ ਅਸੀਂ ਜਾਣਦੇ ਹਾਂ ਕਿ ਉਹ ਵਾਰਾਂ ਦਾ ਇਲਾਕਾ, ਉਹ ਦਲੇਰਾਂ ਦਾ ਇਲਾਕਾ, ਉਹਦੀ ਇੱਕ ਰਵਾਇਤ ਸੀ। ਲੇਕਿਨ ਜਿੱਥੇ ਭਗਤ ਸਿੰਘ ਆਪਣੇ ਵਕਤ ਤੋਂ ਅੱਗੇ ਨਿਕਲ ਗਿਆ ਉਹ ਇਹ ਕਿ ਬਗਾਵਤਾਂ ਅਤੇ ਲੜਾਈਆਂ ਬਾਹਰੋਂ ਆਉਣ ਵਾਲਿਆਂ ਦੇ ਨਾਲ, ਅੰਦਰ ਆਉਣ ਵਾਲਿਆਂ ਦੇ ਨਾਲ ਤਖਤ ਤਾਜ ਵਾਸਤੇ ਹੋਇਆ ਕਰਦੀਆਂ ਸੀ। ਭਗਤ ਸਿੰਘ ਉਹਨਾਂ ਸੂਰਮਾਵਾਂ 'ਚੋਂ ਇੱਕ ਹੈ ਜਿਹਨੇ ਇਸ ਅਸੂਲ ਦੇ ਉੱਤੇ ਲੜਾਈ ਸ਼ੁਰੂ ਕੀਤੀ, ਜਿਹਨੇ ਇਸ ਅਸੂਲ 'ਤੇ ਬਗਾਵਤ ਕੀਤੀ ਕਿ ਇਸ ਜ਼ਮੀਨ 'ਤੇ ਇੱਥੇ ਦੇ ਰਹਿਣ ਵਾਲਿਆਂ ਦਾ ਹੱਕ ਹੈ। ਭਗਤ ਸਿੰਘ ਨੇ ਇਹ ਦਾਅਵਾ ਨਹੀਂ ਕੀਤਾ ਕਿ ਮੈਨੂੰ ਹੱਕ ਹੈ ਕਿ ਮੈਂ ਇਸ ਜ਼ਮੀਨ ਦਾ ਦੇ ਉੱਤੇ ਰਾਜ ਕਰਨਾ ਹੈ। ਉਹਨੇ ਇੱਥੇ ਦੇ ਰਹਿਣ ਵਾਲਿਆਂ ਵਾਸਤੇ। ਅੱਛਾ ਦੇਖੋ, ਜਿਸ ਵੇਲੇ ਭਗਤ ਸਿੰਘ ਪੈਦਾ ਹੋਇਆ ਹਜੇ ਗਾਂਧੀ ਜੀ ਵੀ ਵਾਪਸ ਨਹੀਂ ਸੀ ਆਏ। 1908 1907 ਹਜੇ ਤੱਕ ਗਾਂਧੀ ਜੀ ਵੀ ਨਹੀਂ ਸੀ ਆਏ। ਉਹ ਕਿਤਨੀ ਅੱਗੇ ਦੀ ਸੋਚ ਹੋਏਗੀ ਔਰ ਇਹ ਪਹਿਲਾ ਮੌਕਾ ਸੀ ਨੌਆਬਾਦੀਆਤ ਦੀ ਤਾਰੀਖ ਦੇ ਵਿੱਚ। ਕਾਲੋਨੀਆਂ ਜਿਹੜੀਆਂ ਬਣਾਈਆਂ ਸੀ, ਭਾਵੇਂ ਉਹ ਡੱਚ ਨੇ ਬਣਾਈਆਂ ਜਾਂ ਫਰਾਂਸ ਨੇ ਬਣਾਈਆਂ ਜਾਂ ਬਰਤਾਨੀਆ ਨੇ ਬਣਾਈਆਂ ਜਾਂ ਉਸਮਾਨੀਆ ਨੇ ਬਣਾਈਆਂ, ਕਿ ਕਿਤੇ ਵੀ ਇਹ ਤਹਿਰੀਕ ਨਹੀਂ ਸੀ ਚੱਲ ਰਹੀ ਕਿ ਤੁਸੀਂ ਚੁੱਕੇ ਇੱਥੇ ਦੇ ਰਹਿਣ ਵਾਲੇ ਨਹੀਂ, ਤੁਸੀਂ ਇੱਥੇ ਦੇ ਵਸਾਇਲ ਲੈ ਕੇ ਜਾ ਰਹੇ ਹੋ, ਤੁਹਾਨੂੰ ਹੱਕ ਨਹੀਂ, ਤੁਸੀਂ ਸਾਡੇ 'ਤੇ ਹਕੂਮਤ ਕਰੋ। ਧਰਤੀ ਦੇ ਉੱਤੇ ਧਰਤੀ ਦੇ ਰਹਿਣ ਵਾਲਿਆਂ ਨੂੰ ਹਕੂਮਤ ਕਰਨ ਦਾ ਹੱਕ ਹੈ। किसी ख़ानदान वास्ते नहीं राज मंगया जा रहा है, किसी शख्स वास्ते नहीं, किसी शहजादे वास्ते नहीं, किसी महाराजे वास्ते नहीं, धरती के रहने वाले वास्ते। ये फखर है भगत सिंह का, ये फिक्र है भगत सिंह की। भगत की उम्र अजे कुछ वरे ही सी जद जलियांवाला बाग च बेगुनाह हिंदुस्तानियों का कतलेआम होया। उत्थे अंग्रेज़ दियां गोलियां ने इंसानां दे जुस्से तां छालनी कीते ही उत्थे भगत जियां कई रूहां भी जख्मी हो गईयां। ये रद्दे अमल ही सी कि भगत ने निक्की उम्रे अपने खेतां च बंदूकां बीजन दा शौक पालिया। भगत दे खानदान दी लाहौर हिजरत तो बाद उहनूं ओह माहौल मिलिया जिहदे विच आज़ादी दे परवानियां दी सोच खूब पुंगरदी है। भगत सिंह की उम्र 14 वरे सी जद उन्हें गांधी जी की तहरीक का हिस्सा बनने का फैसला किया। जद गांधी होरां ने हालात नाल समझौता करके फैसले करने का चलन अपनाया तो मायूस भगत के दिल च आज़ादी दीयां नवीं रावां लभण की तहरीक ने जन्म लिया।
ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤਹਿਰੀਕਾਂ, ਪਗੜੀ ਸੰਭਾਲ ਜੱਟਾ ਤੇ ਇਸ ਤੋਂ ਇਲਾਵਾ ਕੀ ਨਾਮ ਆ, ਭਗਤੀ ਦੀ ਤਹਿਰੀਕ ਵੀ ਚੱਲੀ ਸੀ। ਫਿਰ ਕੂਕਿਆਂ ਦੀ ਲਹਿਰ ਨੇ ਔਰ ਉਸ ਤੋਂ ਬਾਅਦ ਅਖੰਡ ਕੀਰਤੀਆਂ ਦੀ ਲਹਿਰ ਨੇ, ਗੁਰਦੁਆਰਾ ਸੁਧਾਰ ਸਭਾ ਲਹਿਰ ਨੇ, ਸਿੰਘ ਸਭਾ ਲਹਿਰ ਨੇ। ਇਹਨਾਂ ਲਹਿਰਾਂ ਨੇ ਅੰਗਰੇਜ਼ਾਂ ਨੂੰ ਜਾਂ ਗਾਸਬਾਂ ਨੂੰ ਪੰਜਾਬ ਦੀ ਧਰਤੀ ਦੇ ਵਿੱਚ ਪੂਰਾ ਟਫ ਟਾਈਮ ਦਿੱਤਾ। ਖਾਸ ਤੌਰ 'ਤੇ ਇਹਨਾਂ ਵਿੱਚ ਜੇ ਬਹੁਤ ਸਾਰੀਆਂ ਤਹਿਰੀਕਾਂ ਵਿੱਚ ਜਿਹੜਾ ਹੈ ਤਜਰਬਾ ਹੋ ਚੁੱਕਿਆ ਸੀ। ਅਜੀਤ ਸਿੰਘ ਨੂੰ, ਜਿਹੜੇ ਕਿ ਭਗਤ ਸਿੰਘ ਦੇ ਚਾਚਾ ਜੀ ਸਨ, ਉਹਨਾਂ ਨੂੰ ਬੜਾ ਤਜਰਬਾ ਹੋ ਚੁੱਕਿਆ ਸੀ ਕਿ ਕਿੱਥੇ ਕੀ ਪ੍ਰੋਬਲਮਸ ਹੋ ਰਹੀਆਂ ਨੇ। ਅਤੇ ਉਹਦੀ ਜਿਹੜੀ ਰਹਿਨਮਾਈ ਹੇਠ ਇਸ ਬੱਚੇ ਦਾ ਜਿਹੜਾ ਹੈ ਉਹ ਜਵਾਨੀ ਉਹਨਾਂ ਨੇ ਉਸ ਦੇ ਅਸਰ ਹੇਠ ਕੱਟੀ ਹੈ ਔਰ ਉਹਨਾਂ ਦੀ ਸੋਬਤ ਵਿੱਚ ਉਹ ਸਿੱਖਦੇ ਰਹੇ। ਇਸ ਕਰਕੇ ਭਗਤ ਸਿੰਘ ਨੇ ਆਪਣੇ ਜੀਵਨੀ ਦੇ ਵਿੱਚ, ਹਾਲਾਂਕਿ ਉਹ ਆਪਣੇ ਜੀਵਨ ਹੋਰ ਵੀ ਕੱਟ ਸਕਦਾ ਸੀ ਇਸ ਤਰੀਕੇ ਨਾਲ ਕਿ ਉਹ ਆਪਣੀ ਅੰਦਰ ਖਾਤੇ ਮੂਵਮੈਂਟ ਚਲਾਉਂਦਾ, ਲੇਕਿਨ ਉਹਦੇ ਚਾਚੇ ਨੇ ਉਹਨੂੰ ਇੰਸਪਾਇਰ ਕੀਤਾ ਔਰ ਉਹਨੂੰ ਕਿਹਾ ਕਿ ਓਪਨਲੀ ਮੂਵਮੈਂਟ ਜਿਹੜੀ ਹੈ, ਜਿਹੜੀ ਕਿ ਦੂਸਰਿਆਂ ਪੰਜਾਬੀਆਂ ਨੂੰ ਵੀ ਤੁਹਾਡੇ ਨਾਲ ਲੈ ਕੇ ਤੁਰਨ 'ਤੇ ਮਜਬੂਰ ਕਰੇ, ਉਹ ਮੇਰੇ ਖਿਆਲ ਹੈ ਤਹਿਰੀਕ ਕਾਮਯਾਬ ਹੋ ਸਕਦੀ ਹੈ। ਔਰ ਭਗਤ ਸਿੰਘ ਨੇ ਇਸ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਕਿ ਉਹਨੇ ਅੰਦਰ ਖਾਤੇ ਜੰਗ ਲੜਨ ਦੀ ਬਜਾਏ ਓਪਨ ਹੋ ਕੇ ਜੰਗ ਲੜੀ ਔਰ ਇਸ ਦੇ ਵਿੱਚ ਇਹ ਹੋਇਆ ਕਿ ਪੰਜਾਬ ਨੂੰ ਇਸ ਗੱਲ ਦਾ ਸ਼ਊਰ ਹੋਇਆ। ਔਰ ਮੇਰਾ ਖਿਆਲ ਹੈ, ਮੈਂ ਇਹੋ ਹੀ ਗੱਲ ਕਰਾਂਗਾ ਕਿ ਪਾਕਿਸਤਾਨ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਯੋਗਦਾਨ ਸਿਰਫ ਔਰ ਸਿਰਫ ਜਿਹੜਾ ਹੈ ਜ਼ਿਆਦਾ ਅਸੀਂ ਬਹੁਤ ਸਾਰੀਆਂ ਮੂਵਮੈਂਟ ਚੱਲੀਆਂ ਨੇ, ਲੇਕਿਨ ਇਸ ਮੂਵਮੈਂਟ ਨੂੰ ਅਸੀਂ ਜ਼ਿਆਦਾ ਫੋਕਸ ਕਰਾਂਗੇ ਕਿਉਂਕਿ ਇਹਨੇ ਪੰਜਾਬ ਨੂੰ ਸ਼ਊਰੀ ਤਾਕਤ ਦਿੱਤੀ ਹੈ। ਹੁਣ ਭਗਤ ਵੀ ਉਹਨਾਂ ਨੌਜਵਾਨਾਂ 'ਚ ਉੱਠਣ ਬੈਠਣ ਲੱਗ ਪਿਆ ਜਿਹੜੇ ਆਜ਼ਾਦੀ ਨੂੰ ਖੋਹ ਲੈਣ ਦੀ ਸੋਚ ਰੱਖਦੇ ਸਨ। ਸਨ 1923 'ਚ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ 'ਚ ਦਾਖਲਾ ਲੈ ਲਿਆ। ਕਾਲਜ ਦੀ ਲਾਇਬ੍ਰੇਰੀ 'ਚ ਭਗਤ ਨੂੰ ਰੂਸੀ ਲਿਟਰੇਚਰ ਤੇ ਇਨਕਲਾਬ ਦੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ, ਜਿਨ੍ਹਾਂ ਉਹਦੀ ਸੋਚ ਨੂੰ ਖੂਬ ਸੰਵਾਰਿਆ। ਇਸੇ ਕਾਲਜ 'ਚ ਭਗਤ ਸਿੰਘ ਦੀ ਸੁਖਦੇਵ ਤੇ ਯਸ਼ਪਾਲ ਨਾਲ ਮੁਲਾਕਾਤ ਹੋਈ, ਜਿਹੜੀ ਵੇਲਾ ਗੁਜ਼ਰਨ ਦੇ ਨਾਲ-ਨਾਲ ਗੂੜੀ ਯਾਰੀ 'ਚ ਬਦਲ ਗਈ। ਭਗਤ ਸਿੰਘ ਨੇ ਬਹੁਤ ਛੋਟੀ ਉਮਰੇ ਹੀ ਬਹੁਤ ਕੁਛ ਪੜ੍ਹਿਆ, ਜਾਣਿਆ ਔਰ ਉਹਨੇ ਸਮਝਿਆ ਕਿ ਉਦੋਂ ਤੀਕਰ ਜਦ ਤੱਕ ਤੀਕਰ ਅੰਗਰੇਜ਼ ਦੀ ਇੱਥੇ ਹਕੂਮਤ ਹੈ, ਇੱਕ ਗੈਰ ਮੁਲਕੀ ਸਾਡੇ 'ਤੇ ਮੁਸੱਲਤ ਨੇ, ਉਦੋਂ ਤੀਕਰ ਸਾਡੀ ਧਰਤੀ ਦੇ ਪੁੱਤਰਾਂ ਨੂੰ ਸੁੱਖ ਨਹੀਂ ਮਿਲ ਸਕਦਾ ਔਰ ਅਸੀਂ ਆਜ਼ਾਦ ਨਹੀਂ ਜਦ ਤੱਕ ਹੋਵਾਂਗੇ ਉਦੋਂ ਤੀਕਰ ਅਸੀਂ ਆਪਣੇ ਫੈਸਲੇ ਨਹੀਂ ਕਰ ਸਕਦੇ, ਆਪਣੇ ਅੱਗੇ ਨਹੀਂ ਵੱਧ ਸਕਦੇ, ਤਰੱਕੀ ਨਹੀਂ ਕਰ ਸਕਦੇ। ਸੋ ਉਹਨੇ ਇੱਕ ਆਪਣਾ ਹਮ ਖਿਆਲ ਜਿਹੜੇ ਦੋਸਤ ਸਨ ਉਹਨਾਂ ਦਾ ਗਰੁੱਪ ਬਣਾਇਆ, ਜਿਹਦੇ 'ਚ ਬਹੁਤ ਸਾਰੇ ਨਾਂ ਸਨ। ਜੇ ਇਸ ਵੇਲੇ ਮੈਨੂੰ ਮੈਂ ਨਾਂ ਇਸ ਵਾਸਤੇ ਨਹੀਂ ਲੈ ਰਹੀ ਕਿ ਮੇਰੇ ਕੋਲ ਕੋਈ ਰਹਿ ਨਾ ਜਾਵੇ, ਬਹਰਹਾਲ ਉਹ ਤਾਰੀਖ ਦਾ ਹਿੱਸਾ ਹੈ। ਕੋਈ ਵੀ ਜਿਹੜਾ ਦੇਖੇ ਉਹਦੇ 'ਚ ਮੁਸਲਮਾਨ ਵੀ ਸਨ, ਹਿੰਦੂ ਵੀ ਸਨ ਔਰ ਸਿੱਖ ਵੀ ਸਨ ਉਹਦੇ ਨਾਲ। ਅਤੇ ਕੁੱਲ ਉਮਰ ਸੀ ਉਸ ਵੇਲੇ 17-18 ਸਾਲ ਭਗਤ ਸਿੰਘ ਦੀ, ਜਿਸ ਵੇਲੇ ਉਹਦੇ ਦਿਲ 'ਚ ਜਜ਼ਬਾ ਜਾਗਿਆ ਹੈ। 1928 'ਚ ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤੇ ਹਿੰਦੁਸਤਾਨੀਆਂ ਨੇ ਇਹਦੇ ਖਿਲਾਫ ਜਲੂਸ ਕੱਢਿਆ। ਅੰਗਰੇਜ਼ ਸਰਕਾਰ ਨੇ ਜਲੂਸ ਨੂੰ ਮੁੰਤਸ਼ਿਰ ਕਰਨ ਵਾਸਤੇ ਲਾਠੀ ਚਾਰਜ ਦਾ ਹੁਕਮ ਦਿੱਤਾ। ਇਸ ਤਸ਼ੱਦਦ ਦੇ ਨਤੀਜੇ 'ਚ ਲਾਲਾ ਲਾਜਪਤ ਰਾਏ ਦੀ ਮੌਤ ਵਾਕਿਆ ਹੋ ਗਈ। ਕੁਝ ਅਰਸੇ ਬਾਅਦ ਭਗਤ ਤੇ ਉਹਨਾਂ ਦੇ ਸਾਥੀਆਂ ਅਸਿਸਟੈਂਟ ਸੁਪਰਿੰਟੈਂਡੈਂਟ ਸਾਂਡਰਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਭਗਤ ਤੇ ਉਹਨਾਂ ਦੇ ਸਾਥੀਆਂ ਦਾ ਖਿਆਲ ਸੀ ਕਿ ਹੁਣ ਆਜ਼ਾਦੀ ਪੁਰਅਮਨ ਤਰੀਕੇ ਨਾਲ ਹਾਸਿਲ ਨਹੀਂ ਕੀਤੀ ਜਾ ਸਕਦੀ। ਇਹਦੇ ਲਈ ਅੰਗਰੇਜ਼ਾਂ ਨੂੰ ਅਹਿਸਾਸ ਦਿਵਾਉਣਾ ਪਏਗਾ ਕਿ ਹਿੰਦੁਸਤਾਨੀ ਆਪਣੀ ਆਜ਼ਾਦੀ ਲਈ ਕਿਸੇ ਵੀ ਹੱਦ ਤੀਕਰ ਜਾ ਸਕਦੇ ਨੇ। ਭਗਤ ਤੇ ਉਹਨਾਂ ਦੇ ਸਾਥੀਆਂ ਨੇ ਪੰਜਾਬ ਅਸੈਂਬਲੀ 'ਚ ਬੰਬ ਧਮਾਕੇ ਦਾ ਫੈਸਲਾ ਕੀਤਾ। ਉਹਨਾਂ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਸੋ ਉਹਨਾਂ ਅਸੈਂਬਲੀ ਦੇ ਉਸ ਹਿੱਸੇ ਨੂੰ ਨਿਸ਼ਾਨਾ ਬਣਾਇਆ ਜਿੱਥੇ ਕੋਈ ਜ਼ਖਮੀ ਹੋਇਆ ਤੇ ਨਾ ਹੀ ਕਿਸੇ ਦੀ ਜਾਨ ਗਈ। ਗ੍ਰਿਫਤਾਰੀ ਤੋਂ ਬਾਅਦ ਭਗਤ ਤੇ ਉਹਨਾਂ ਦੇ ਸਾਥੀਆਂ ਨੇ ਕਿਸੇ ਇਲਜ਼ਾਮ ਤੋਂ ਵੀ ਇਨਕਾਰ ਨਹੀਂ ਕੀਤਾ। ਕਾਂਗਰਸ ਤੇ ਗਾਂਧੀ ਜੀ ਨੇ ਆਜ਼ਾਦੀ ਦੇ ਇਹਨਾਂ ਮੁਜਾਹਿਦਾਂ ਦੀ ਹਮਾਇਤ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੂਜੇ ਬੰਨੇ ਮਿਸਟਰ ਜਿਨਾਹ ਦਾ ਆਖਣਾ ਸੀ ਕਿ ਭਗਤ ਤੇ ਉਹਦੇ ਸਾਥੀ ਆਜ਼ਾਦੀ ਦੇ ਮੁਜਾਹਿਦ ਨੇ।
ਭਗਤ ਦੀ ਗ੍ਰਿਫਤਾਰੀ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਜ਼ੁਲਮ ਦਾ ਹਰ ਚਲਨ ਅਪਣਾਇਆ, ਪਰ ਆਜ਼ਾਦੀ ਦੇ ਇਹਨਾਂ ਮੁਜਾਹਿਦਾਂ ਦੀ ਫਿਕਰ ਤੇ ਸੋਚ ਨੂੰ ਬਦਲ ਨਾ ਸਕੀ। ਅਦਾਲਤ ਨੇ ਉਹਨਾਂ ਨੂੰ ਫਾਹੇ ਲਾਉਣ ਦਾ ਫੈਸਲਾ ਦਿੱਤਾ। ਇਸ ਤੋਂ ਬਾਅਦ ਇਹ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਕਿ ਭਗਤ ਤੇ ਉਹਦੇ ਸਾਥੀ ਅੰਗਰੇਜ਼ ਸਰਕਾਰ ਤੋਂ ਮਾਫੀ ਮੰਗ ਲੈਣ ਤੇ ਰਹਿਮ ਕੀਤਾ ਜਾ ਸਕਦਾ ਹੈ, ਪਰ ਭਗਤ ਤੇ ਉਹਦੇ ਸਾਥੀਆਂ ਦਾ ਮਕਸਦ ਹੀ ਆਜ਼ਾਦੀ ਦੇ ਨਾਅਰੇ ਲਾਉਂਦਿਆਂ ਫਾਹੇ ਲੱਗਣਾ ਸੀ, ਜਿਹਨੂੰ ਉਹ ਤਬਦੀਲ ਕਰਨ ਦਾ ਸੋਚ ਵੀ ਨਹੀਂ ਸੀ ਸਕਦੇ। ਦੂਜੇ ਪਾਸੇ ਅਵਾਮੀ ਰੱਦੇ ਅਮਲ ਇਸ ਹੱਦ ਤੀਕਰ ਵੱਧ ਗਿਆ, ਅਖੀਰ ਅੰਗਰੇਜ਼ ਨੇ 23 ਮਾਰਚ 1931 ਨੂੰ ਆਜ਼ਾਦੀ ਦੇ ਇਹਨਾਂ ਪਰਵਾਨਿਆਂ ਨੂੰ ਫਾਹੇ ਲਾ ਦਿੱਤਾ ਤੇ ਦਰਿਆਏ ਸਤਲੁਜ ਦੇ ਕੰਢੇ ਉਹਨਾਂ ਦੀਆਂ ਚਿਤਾਵਾਂ ਵੀ ਸਾੜ ਦਿੱਤੀਆਂ। ਇਹ ਇੱਕ ਤਾਰੀਖੀ ਗੱਲ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਫਾਂਸੀ ਦੇਣ ਵਾਸਤੇ ਜਿਹੜੇ ਜੱਜ ਦੀ ਡਿਊਟੀ ਲੱਗੀ ਉਹ ਇਜਾਜ਼ੀ ਮੈਜਿਸਟ੍ਰੇਟ ਸੀ ਔਰ ਉਹਦਾ ਨਾਂ ਸੀ ਨਵਾਬ ਮੁਹੰਮਦ ਅਹਿਮਦ ਖਾਨ, ਜਿਹਦੀ ਮੌਜੂਦਗੀ 'ਚ ਭਗਤ ਸਿੰਘ ਨੂੰ ਫਾਂਸੀ ਹੋਈ ਔਰ ਫਾਂਸੀ ਦਿੱਤੀ ਗਈ। ਔਰ ਅਮਲੇ ਮੁਕਾਫਾਤ ਸਮਝੋ ਜਾਂ ਇਹਨੂੰ ਕੋਈ ਹੋਰ ਨਾਂ ਦੇ ਲਈਏ ਕਿ ਕੁਝ ਅਰਸੇ ਬਾਅਦ, ਅੰਦਾਜ਼ਨ 35-40 ਸਾਲ ਬਾਅਦ, ठीक उस जगह पर नवाब मुहम्मद अहमद खान को कतल करता गया जिथे भगत सिंह को फांसी दी गई सी। तो सो एक सबक अमोज गल है साडे वास्ते कि मुजाहिदां दीयां कुर्बानियां कदी रायगा नहीं जांदियां और मुजाहिदां दी कुर्बानियां नूं अगर कोई गलत रंग दिंदा है या उन्हां दी कदर नहीं करता तो वह भी काबिल सज़ा ठहराए जाते हैं। अच्छा, अज असीं जदों गल करने आज़ादी दी या आज़ादी के मुजाहिदां दी, तो मैं समझना कि सानू ये जरूर सोचना पवेगा कि आज़ादी के मुजाहिदां के मरण तो बाद उन्हां दी याद, उन्हां दा जिंदा रहना कौमां दी हयात हुंदी है और वो कौमां ही जिंदा रहिंदियां ने जिहड़े अपने मुहसना ते अपने मुजाहिदां नूं याद रखदियां ने। इहदे दो पहलू सामने आउंदे ने कि नवाब मुहम्मद अहमद खान का किरदार कि उस फांसी दे वेले उस फांसी की तौसीक की, वो अज किसी नूं याद नहीं, वो कतल हो गया, ਉਹਦੀ जिस भी हैसीयत में कतल होया, लेकिन उन्होंने कोई तारीख अच्छे लफ्ज़ों में याद नहीं करती। लेकिन भगत सिंह का किरदार साढ़े सामने में कि वो चूँकि आज़ादी का एक मुजाहिद सी, लिहाजा उसकी मौत अज भी साढ़े दिलों जिंदा है और असीं उहनूं याद कर रहे हैं। और मेरा ख्याल है कि जदों तक ये नस्लां जिंदा ने, जदों तक असीं जिंदा वां या अगलियां नस्लां भी भगत सिंह नूं याद करदियां रहणगीआं, क्योंकि भगत सिंह के बगैर पंजाब की आज़ादी का ख्वाब पूरा नहीं हो सकता। ਭਗਤ ਸਿੰਘ ਪੰਜਾਬ ਦਾ ਪੁੱਤਰ ਸੀ ਤੇ ਲੈਲਪੁਰ ਉਹਦੀ ਪਛਾਣ ਸੀ। ਉਹ ਬਰਗੇ ਸਗੀਰ ਦੀ ਆਜ਼ਾਦੀ ਲਈ ਲੜਦਿਆਂ ਸ਼ਹੀਦ ਹੋਇਆ। ਅੱਜ ਭਗਤ ਸਿੰਘ ਦੀ ਫਾਂਸੀ ਦਾ ਦਿਨ ਹੈ, ਅੱਜ 23 ਮਾਰਚ ਹੈ। ਅੱਜ ਦੇ ਦਿਨ ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀ। ਮੈਂ ਸਮਝਦਾ ਕਿ ਅੱਜ ਦੇ ਦਿਨ ਦੇ ਹਵਾਲੇ ਨਾਲ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਮੁਹਸਨਾਂ, ਆਪਣੇ ਅਕਾਬਰੀਨ ਤੇ ਆਪਣੇ ਮੁਜਾਹਿਦਾਂ ਦੀ ਯਾਦ ਵਿੱਚ कुछ ना कुछ करते रहिए। और इस मौके पर मैं समझना वा कि सानू तो साड़ी गवर्नमेंट नूं उहदे वास्ते कोई ना कोई सड़क मनसूब करनी चाहिए, कोई वड्डा इदारा उहदे नाम तो मनसूब करना चाहिए, कोई ना कोई ऐसी चीज़ भगत सिंह के नाम तो मनसूब कर दी जानी चाहिए ताकि वह साड़ी नवीं नस्लों वास्ते निशान बन जाए। भगत सिंह आज़ादी का वह मुजाहिद सी जिन्हों गांधी ते नेहरू ने कबूल नहीं किया, जदों कि साडे कायद हज़रत कायद आज़म मुहम्मद अली जिन्ना ने उन्होंने ऊन किया और उसकी कुर्बानियां की सराहना की। मैं गवर्नमेंट अगे इस गल की इल्तजा करांगा कि वह पाकिस्तान कोई ना कोई उसकी याद अच्छी जगह या वो पिंड नूं कोई ऐसी चीज़ वो नाम तो मासूम कर कि नवीं नस्ल वास्ते यादगार बन जाए। जिस वक्त तक भगत सिंह ने अपना जदोजहद की और शहादत पाई, फांसी दी गई गैर मुल्की हुक्मराना के हथों, उस वक्त तक किसी ने पाकिस्तान का नाम ना लिता सी ना सुनिया सी। ठीक है, सो पाकिस्तान की दोस्ती या मुखालफत का तो कोई सवाल ही पैदा नहीं होता। और भगत सिंह के बारे में ये भी गल सारे ही जानते हैं, बिल्कुल वाजे है कि वह मजहबी तासुब तो बाला वतन दोस्त इंसान सी। साडे नाल जिहड़ी एक प्रॉब्लम हुई है इस मुल्क दे विच वो ये कि असी आज़ादी मिलन के बाद आज़ादी की तारीख को अपनी मर्जी के नाल मुरतब करना शुरू करता, तरतीब देने की कोशिश की। असी उस नाम कढ़िए बाहर सुटे है, असी उहदे विच नाम वाड़े है,
ਅਸੀਂ ਉਹ 'ਚ ਦਾਖਲ ਵੀ ਕੀਤੇ ਹੈ ਨਾਮ, ਅਸੀਂ ਉਹ 'ਚ ਨਾਮ ਖਾਰਜ ਵੀ ਕੀਤੇ ਹੈ। ਇਹ ਅਸੀਂ ਆਪਣੇ ਛੋਟੇ ਛੋਟੇ ਮਕਾਸਦ ਵਾਸਤੇ, ਅਸੀਂ ਖਾਸ ਤਰ੍ਹਾਂ ਦਾ ਜ਼ਿਹਨ ਬਣਾਉਣ ਵਾਸਤੇ ਕਰਦੇ ਰਹੇ ਹਾਂ। ਇਹ ਦੇਖੋ, ਤਾਰੀਖ ਨੂੰ ਜੇ ਅਸੀਂ ਮਸਖ ਕਰੀਏ ਨਾ, ਜੇ ਅਸੀਂ ਉਹਨੂੰ ਮਿਊਟੀਲੇਟ ਕਰੀਏ, ਜੇ ਅਸੀਂ ਉਹਦੇ ਨਾਲ ਧਰੋਹ ਕਰੀਏ, ਤਾਂ ਤਾਰੀਖ ਸਾਡੇ ਨਾਲ ਧਰੋਹ ਕਰਦੀ ਹੈ। ਤਾਰੀਖ ਦੇ ਹੱਕ ਹੁੰਦੇ ਆ, ਉਹਨਾਂ ਨੂੰ ਦੇਣੇ ਚਾਹੀਦੇ ਆ। ਲਾਹੌਰ ਦੇ ਵਿੱਚ ਉਹ ਮਕਾਮ ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਉਹਦਾ ਨਾਮ ਭਗਤ ਸਿੰਘ ਦੇ ਨਾਮ ਮਨਸੂਬ ਕਰਨਾ ਕਿਸੇ ਸਿੱਖ ਨਾਲ, ਕਿਸੇ ਇੰਡੀਅਨ ਨਾਲ ਜਾਂ ਕਿਸੇ ਪਾਕਿਸਤਾਨੀ ਨਾਲ ਮਨਸੂਬ ਕਰਨਾ ਨਹੀਂ ਹੈ, ਹੁਰੀਅਤ ਦੀ ਔਰ ਆਜ਼ਾਦੀ ਦੀ ਰਵਾਇਤ ਨਾਲ ਮਨਸੂਬ ਕਰਨਾ ਹੈ। ਉਹ ਹਰ ਉਸ ਪੰਜਾਬੀ ਦਾ ਹੀਰੋ ਹੈ ਜਿਹੜਾ ਅੰਗਰੇਜ਼ ਸਰਕਾਰ ਨੂੰ ਗਾਸਿਬ ਤੇ ਕਾਬਿਜ਼ ਸਮਝਦਾ ਹੈ। ਭਾਰਤ ਸਰਕਾਰ ਜਾਂ ਭਾਰਤ ਵਿੱਚ ਵਸਣ ਵਾਲੇ ਕਾਂਗਰਸ ਜਾਂ ਕੋਈ ਵੀ ਜਮਾਤ, ਉਹ ਕਿਸ ਮੂੰਹ ਨਾਲ ਭਗਤ ਸਿੰਘ ਦਾ ਜਨਮ ਦਿਹਾੜਾ ਜਾਂ ਭਗਤ ਸਿੰਘ ਦਾ ਜਿਹੜਾ ਹੈ ਉਹਨਾਂ ਦੇ ਫਾਂਸੀ ਦਿਵਸ ਕਿਸ ਮੂੰਹ ਨਾਲ ਮਨਾਉਂਦੇ ਨੇ? ਉਹਨਾਂ ਨੇ ਕਦੀ ਵੀ, ਦੇਖੋ ਕਿ ਇਤਿਹਾਸ ਦੱਸ ਰਿਹਾ, ਲਾਰਡ ਨੇ ਉਸ ਤੋਂ ਬਾਅਦ ਕਿਤਾਬ ਲਿਖੀ ਹੈ ਔਰ ਉਸਨੇ ਇਹ ਕਿਹਾ ਸੀ ਕਿ ਜੇ ਸਾਨੂੰ ਗਾਂਧੀ ਜਾਂ ਨਹਿਰੂ ਇਹਨਾਂ 'ਚ ਕੋਈ ਵੀ ਇੱਕ ਆ ਕੇ ਕਹਿ ਦੇਵੇ ਕਿ ਇਸ ਬੱਚੇ ਦੀ ਫਾਂਸੀ ਰੋਕ ਦਿਓ, ਤਾਂ ਅਸੀਂ ਰੋਕ ਦੇਣੀ ਸੀ। ਦੇਖੋ ਕਿ ਇਸ ਚੀਜ਼ ਨੂੰ ਉਹਨਾਂ ਨੇ ਔਨ ਹੀ ਨਹੀਂ ਕੀਤਾ ਹੈ। ਗਾਂਧੀ ਔਰ ਨਹਿਰੂ ਨੇ ਕਦੀ ਵੀ ਪੰਜਾਬੀਆਂ ਨੂੰ ਔਨ ਨਹੀਂ ਕੀਤਾ ਜਾਂ ਪੰਜਾਬੀ ਦੀ ਕਿਸੇ ਵੀ ਤਹਿਰੀਕ ਨੂੰ ਔਨ ਨਹੀਂ ਕੀਤਾ। ਜਿਸ ਵੇਲੇ 21 ਫਰਵਰੀ ਸਨ 1921 ਦੇ ਵਿੱਚ ਨਨਕਾਣਾ ਸਾਹਿਬ ਦੇ ਉੱਤੇ ਅੰਗਰੇਜ਼ਾਂ ਦਾ ਅਟੈਕ ਹੁੰਦਾ ਹੈ, ਉਸ ਵੇਲੇ ਤਕਰੀਬਨ 300 ਜਾਂ 400 ਦੇ ਕਰੀਬ ਜਿਹੜੇ ਸਿੰਘ ਸ਼ਹੀਦ ਹੁੰਦੇ ਆ ਅੰਦਰ, ਉਹਦੇ ਵਿੱਚ ਭਾਈ ਲਛਮਣ ਸਿੰਘ ਧਾਰੋਵਾਲੀਆ ਨੂੰ ਜ਼ਿੰਦਾ ਜਲਾਇਆ ਜਾਂਦਾ ਹੈ। ਉਸ ਨੂੰ ਗਾਂਧੀ ਔਰ ਨਹਿਰੂ ਨੇ ਵੀ ਔਨ ਨਹੀਂ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਹੈ ਭਗਤ ਸਿੰਘ ਦੀ ਜਿਹੜੀ ਲਾਸਾਨੀ ਸ਼ਹਾਦਤ ਸੀ, ਉਹਨੂੰ ਵੀ ਔਨ ਨਹੀਂ ਕਰ ਰਹੇ ਸੀ। ਇਸ ਤੋਂ ਜੇ ਅਸੀਂ ਇਸ ਨੂੰ ਅੱਗੇ ਲੈ ਕੇ ਜਾਈਏ, ਉਸ ਵੇਲੇ ਕਾਇਦ ਆਜ਼ਮ ਮੁਹੰਮਦ ਅਲੀ ਜਨਾਹ ਬਾਬਾਏ ਕੌਮ ਨੇ ਇਸ ਨੂੰ ਔਨ ਕੀਤਾ ਹੈ ਔਰ ਉਹ ਅੰਗਰੇਜ਼ ਸਰਕਾਰ ਨੂੰ ਬਾਕਾਇਦਾ ਅਖਬਾਰਾਂ ਦੇ ਵਿੱਚ ਕਟਿੰਗ ਮੌਜੂਦ ਹੈ, ਬਹੁਤ ਸਾਰੇ ਸਿਆਸੀ ਲੋਕਾਂ ਨੇ ਇਸ ਦੇ ਉੱਤੇ ਲਿਖਿਆ ਹੈ ਕਿ ਕਾਇਦ ਆਜ਼ਮ ਮੁਹੰਮਦ ਅਲੀ ਜਨਾਹ ਦਾ ਇਹ ਫਰਮਾਨ ਸੀ ਉਸ ਵੇਲੇ ਕਿ ਭਗਤ ਸਿੰਘ ਸਿਆਸੀ ਕੈਦੀ ਹੈ ਔਰ ਸਿਆਸੀ ਕੈਦੀਆਂ ਨਾਲ ਸਿਆਸੀ ਸਲੂਕ ਹੋਣਾ ਚਾਹੀਦਾ, ਨਾ ਕਿ ਇਸ ਤਰ੍ਹਾਂ ਤੁਸੀਂ ਟੈਰਰਿਸਟ ਐਕਟੀਵਿਟੀਜ਼ ਵਾਲਾ ਸਲੂਕ ਕਰ ਰਹੇ ਹੋ। ਜਦ ਕਿ ਕਾਂਗਰਸ ਨੇ, ਜਿਹਨੂੰ ਉਸ ਵੇਲੇ ਸਿੱਖ ਲੀਡਰਸ਼ਿਪ ਆਪਣਾ ਸਾਰਾ ਕੁਝ ਮੰਨ ਰਹੀ ਸੀ, ਉਹਨਾਂ ਨੇ ਇਸ ਨੂੰ ਔਨ ਨਹੀਂ ਕੀਤਾ, ਜਦ ਕਿ ਮੁਸਲਿਮ ਲੀਗ ਨੇ ਇਸ ਨੂੰ ਔਨ ਕੀਤਾ ਹੈ। ਔਰ ਇਹ ਬੜੀ ਦੁਖਦਾਈ ਗੱਲ ਹੈ ਕਿ ਅੱਜ ਕਾਂਗਰਸ ਉਹਨੂੰ ਮਨਾ ਰਹੀ ਹੈ ਔਰ ਪਾਕਿਸਤਾਨ ਦੇ ਵਿੱਚ ਉਹਦਾ ਜਨਮ ਦਿਹਾੜਾ ਜਾਂ ਉਹਦਾ ਫਾਂਸੀ ਦਾ ਦਿਹਾੜਾ ਨਹੀਂ ਮਨਾਇਆ ਜਾ ਰਿਹਾ ਹੈ। ਭਗਤ ਸਿੰਘ ਦਾ ਆਲਮ ਸੀ ਕਿ ਇੰਨੀ ਨੌਜਵਾਨੀ ਦੀ ਉਮਰੇ 21 ਸਾਲ ਦੀ ਉਮਰ ਸੀ ਔਰ 21 ਸਾਲ ਦੀ ਉਮਰੇ ਨਿਹਾਇਤ ਇਤਮੀਨਾਨ, ਤਸੱਲੀ ਔਰ ਉਹਦੇ 'ਚ ਉਹ ਹੈ ਸੀ। ਉਹਦੀ ਜਿਹੜੀ ਇੱਕ ਰਾਤ ਪਹਿਲੇ ਦੀ ਗਜ਼ਲ ਹੈ, ਸ਼ਾਇਰੀ ਕਰਦਾ ਹੁੰਦਾ ਸੀ ਉਰਦੂ 'ਚ ਵੀ ਪੰਜਾਬੀ 'ਚ ਵੀ, ਉਹ ਪੜ੍ਹੋ ਤੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਕਿ ਇਹ ਬੰਦਾ ਕੋਠੀ ਲੱਗਾ ਹੋਇਆ। ਸੋ ਉਹਦਾ ਜਿਹੜਾ ਜਜ਼ਬਾ ਆਇਆ ਸੀ ਧਰਤੀ ਨੂੰ ਆਜ਼ਾਦ ਕਰਾਉਣ ਦਾ, ਅਸੀਂ ਤਾਂ ਉਹ ਦੇਖਣਾ, ਅਸੀਂ ਇਹ ਨਹੀਂ ਦੇਖਣਾ ਕਿ ਉਹ ਕਿਹੜੇ ਫਿਰਕੇ ਨਾਲ, ਕਿਹੜੇ ਮਸਲਕ ਨਾਲ, ਕਿਹੜੇ ਮਜ਼ਹਬ ਨਾਲ ਤਾਲੁਕ ਸੀ। ਧਰਤੀ ਦਾ ਪੁੱਤਰ ਸੀ ਔਰ ਆਪਣੀ ਧਰਤੀ ਦੀ ਆਜ਼ਾਦੀ ਲਈ ਉਹ ਕਰ ਰਿਹਾ ਸੀ ਕੋਸ਼ਿਸ਼ਾਂ, ਜਿਹੜਾ ਕਿ ਸਾਰਿਆਂ ਦੇ ਵਾਜਬ ਸੀ। ਭਗਤ ਭਲਾ ਹੁਣ ਸਾਡੇ ਵਿੱਚ ਨਹੀਂ, ਪਰ ਉਹਦੀ ਜੁਰਅਤ ਪੰਜਾਬੀਆਂ ਦਾ ਹੌਸਲਾ ਬਣ ਕੇ ਹਰ ਜ਼ਾਲਮ ਨੂੰ ਲਲਕਾਰਦੀ ਰਹੇਗੀ। ਪੰਜਾਬ ਦੀਆਂ ਫਜ਼ਾਵਾਂ 'ਚ ਅੱਜ ਵੀ ਕਰਤਾਰ ਸਿੰਘ ਸਰਾਭਾ ਦੇ ਉਹ ਬੋਲ ਰਚੇ ਹੋਏ ਨੇ ਜਿਹੜੇ ਭਗਤ ਹਮੇਸ਼ ਗੁਣਗੁਣਾਉਂਦਾ ਸੀ। ਕਰਤਾਰ ਆਖਿਆ ਸੀ, ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ।